जफ्फी पा करतार से मेरे पास जफ्फी संता से करतार से मेरे ये भाग में हाँ बख्तौर से हाँ बख्तौर मेरे भाग में बख्तौर भी घर कितने सी उन्होंने कबरा च मेरे नाल चलदे घर दिखाला चंगा फिर सत श्री अकाल फिर आवांगे मिलांगे सौ ध्याल अगली बार तो आज ज्यादा होवे फिर मैं मरना ही नहीं हाँ वाह ठीक है साढ़े अज साढ़े दादे बापू याद कराते थे मेरा हक सीगा सत श्री अकाल कहंदा तैनू तेरा हक 100 रियाल कहंदा मैं तो तेरे गोटे फड़े पहला मेरा हक मैं चलिया सत श्री अकाल सत श्री अकाल सत श्री अकाल बोले 2 रियाल बोले 100 रियाल वाहिगुरू जी का खालसा वाहिगुरू जी की फतेह पंजाब तो लहंगे हल आउंदे ने लहंदे पंजाब वाले टुकड़े वंडाउंदे ने पलकां विछाण नूं सीने नाल लाण नूं बैठियां तैयार जी आए सिख सरदार जी आए सरदार जी आए सत श्री अकाल ठीक हो तगड़े हो मिलो जी तगड़े हो पहले भाई जी 100 साल अच्छा अच्छा मैं सफर का ताही आखे ताही आखे मगर सोने हाल सोने सत श्री अकाल 100 करदा भरपूर बिल्कुल बिल्कुल मैं झूठ बोलिया मैं ਤੁਹਾਡੀ ਬਾਤ ਸਲਾਮ ਲਈ ਆ आओ जी तशरीफ ले आओ ਇਹਨਾਂ ਦਾ ਕਰਦੇ ਆ ਤੇ ਬਜ਼ੁਰਗਾਂ ਦਾ ਨਾਮ ਦੱਸਦੇ ਆ ਫਿਰ हाँ नंगो जी आजो सन 47 ਸੀ ਤੇ ਮੈਂ ਅੰਗਰੇਜ਼ੀ ਬੋਲਣ ਲਿਆ ਪਤਾ ਨਹੀਂ ਲੱਗਦਾ 100 ਸਾਲ ਉਮਰ ਮੇਰੀ ਹੋ ਗਈ ਇਹਨਾਂ ਦੇ ਬਜ਼ੁਰਗ ਕਿੱਥੋਂ ਗਏ ਸਾਡੇ ਬਜ਼ੁਰਗ ਗਏ ਆ ਸੰਤਾ ਸਿਓ ਹੈਗਾ ਸੀਗਾ ਹਾਂ ਉਹ ਚ ਜੱਫੀ ਪਾ ਕਰਤਾਰ ਸਿਓ ਮੇਰੇ ਪਾਸ ਜੱਫੀ ਸੰਤਾ ਸੇ ਕਰਤਾਰ ਸੇ ਮੇਰੇ ये भाग में ਹਾਂ ਬਖਤੌਰ ਸਿਓ ਹਾਂ ਬਖਤੌਰ मेरे भाग में बख्तौर भी ਘਰ ਕਿੱਥੇ ਸੀ ਉਹਨਾਂ ਦਾ ਕਬਰਾਂ ਚ ਮੇਰੇ ਨਾਲ ਚੱਲਦੇ ਘਰ ਦਿਖਾਲਾ ਚੱਲਾਂਗੇ ਬਹਿ ਜਾਓ ਜਾਣਾ ਰਾਤ ਨੂੰ ਬਹਿ ਜਾਓ ਮੈਨੂੰ ਪਤਾ ਕਿਹਨਾਂ ਦਾ ਨਾਮ ਹੈ ਮੈਨੂੰ ਪਤਾ ਨਾ ਮੈਂ ਕਿਹਨੂੰ ਕਰਾਂ ਮੈਨੂੰ ਜਾਣ ਦੇ ਤੁਸੀਂ ਸਵੇਰ ਨੂੰ ਨਾ ਮੈਂ ਤੇਰੀ ਕਰਦਾ ਮਿਹਨਤ ਸਵੇਰ ਨੂੰ ਜਿਹੜਾ ਨਾਂ ਜਿਹੜਾ ਘਰ ਜਿਹੜਾ ਮੁਰੱਬਾ ਕਹੇ ਮੈਂ ਤੇਰੇ ਸਵੇਰੇ ਹਾਜ਼ਰ ਹੋਊਂਗਾ ਠੀਕ ਆ ਮੇਰੀ ਬੀਵੀ ਸਖਤ ਅੱਛਾ ਦੇਖੋ ਪੂਰੇ ਫੋਨ ਬਾਹਰ ਹੀ 2 ਮਿੰਟ ਬਹਿ ਜਾਓ ਫਿਰ ਚੱਲਦੇ ਬਹਿ ਜਾਓ 2 ਮਿੰਟ ਬਹਿ ਜਾਓ ਬਈ ਸਾਡੇ ਭਾਵੇਂ ਘਰ ਦੇ ਮਰ ਜਾਣ ਇੰਨੇ ਬੰਦੇ ਦੁਆ ਕਰਨ ਵਾਲੇ ਆ ਤੈਨੂੰ ਪੁੱਛੀ ਹਾਂਜੀ ਮੈਂ ਜਾਣਦਾ ਗੱਲ ਕਰ ਸਾਹਿਬ ਸਾਡੇ ਖਬਰਦਾਰ ਸਾਹਿਬ ਨੇ ਅੱਛਾ ਜੀ ਆ ਲੰਬੜਵਾਰ ਸਾਡੇ ਅੱਛਾ ਜੀ ਜੱਦੀ ਗੋਸਤੀ ਪਿੱਛੋਂ ਇੱਕ ਆ ਲੰਬੜਵਾਰ ਜ਼ਿਲ੍ਹਾ ਲੁਧਿਆਣਾ ਸਾਡਾ ਤਹਿਸੀਲ ਸਮਰਾਲਾ ਅੱਛਾ ਜੀ ਪਿੰਡ ਸੀ ਅਲੀਪੁਰ ਅਲੀਪੁਰ ਠੀਕ ਸਾਡੇ ਉੱਥੇ ਨੰਬਰਦਾਰ ਸੀ ਬਾਬਾ ਜੀ ਦਾ ਨਾਮ ਸੀ ਕਰਮ ਬਖਸ਼ ਸਾਡੇ ਦਾਦੇ ਦੇ ਵਾਰਸ ਸੀ ਓ ਇਹ ਵੀ ਲੁਧਿਆਣੀ ਹੈ ਤੁਸੀਂ ਅਸੀਂ ਲੁਧਿਆਣੇ ਤੋਂ ਹੀ ਆ ਤੇ ਮੇਰੇ ਵਾਲ ਸਾਹਿਬ ਨੂੰ 3 ਮਹੀਨੇ ਹੋਏ ਬਹੁਤ ਹੋਇਆ ਉਹਨਾਂ ਨੇ ਕੱਲਾ ਉਹ ਵੀ ਉਹਨਾਂ ਦੀ ਉਮਰ ਸੀ ਉਦੋਂ 14-15 ਸਾਲ ਜਦੋਂ ਪਾਰਟੀਸ਼ਨ ਅਸੀਂ ਇੱਧਰ ਰਹਿੰਦੇ ਰਹੇ ਉੱਤਰ ਅੱਛਾ ਗਵਰਨਮੈਂਟ ਸਰ ਤੁਸੀਂ ਜਾ ਕੇ ਆਏ ਹੋ ਤੁਸੀਂ ਜਾ ਅੱਛਾ ਅੱਛਾ ਵਾਲ ਸਾਹਿਬ ਉੱਥੇ ਰਹੇ 14-15 ਸਾਲ ਬਾਅਦ ਜਦੋਂ ਆਏ ਇਹਨਾਂ ਦਾ ਮਰਬਾ ਵੱਡਿਆਂ ਦਾ ਕਿਹੜਾ ਸੀ ਹਾਂ ਨਾ ਤਾਂ ਲੈ ਸੰਤਾ ਸਿੰਘ ਸੰਤਾ ਸਿੰਘ ਐਂਦਾ ਕਿਉਂਕਿ ਮੇਰੇ ਤੇ ਜਾ ਕੇ ਜਾਦੇ ਕਰ ਮੇਰੇ ਨਹੀਂ ਹੁਣ ਤਾਂ ਕਿੱਧਰ ਆ ਦੱਸੋ ਸੰਤਾ ਸਿੰਘ ਦਾ ਇੱਕ ਉਧਰ ਆ ਢਾਈ ਮੇਰੇ ਬੇਟੀ ਇਹ ਕਿਹੜਾ ਰੱਬਾ ਨਹੀਂ ਕਿਹਦੇ ਕੋਲ ਹੁਣ ਕੌਣ ਗਾਉਂਦਾ ਹੁਣ ਮੈਨੂੰ ਨਹੀਂ ਪਤਾ ਵੀ ਕੌਣ ਹੋਊਗਾ ਮੈਨੂੰ ਕੀ ਪਤਾ ਮੈਂ ਕਿਹਾ ਜਾਣਾ ਮੈਂ ਕਿਹਾ ਮਰਦੇ ਜਾਣ ਨਾ ਕਿਉਂ ਜੀ
ਨਹੀਂ ਮਰੱਬਾ ਨੰਬਰ ਕੋਈ ਨਹੀਂ। ਨੰਬਰ ਹੈ ਉਹਦਾ? ਮੇਰੇ ਕੋਲ ਨੰਬਰ ਕੋਈ ਨਹੀਂ ਕੋਈ ਮਾੜਾ ਮੋਟਾ ਦੱਸ ਦੋ ਵੀ ਉਹ ਫਲਾਣੇ ਵਾਲਾ ਕਿਹੜਾ ਸੀ? ਮੈਨੂੰ ਪਤਾ ਨਹੀਂ ਸਿੱਖਣ ਮੈਂ ਉਹੀ ਕਿਹਾ ਵੀ ਇੱਕ ਅੱਧਾ ਦੱਸ ਦੋ ਜਿਹੜਾ ਇਹਨਾਂ ਵਾਲਾ ਜੇ ਜੇ ਸੀ ਮੇਰੇ ਯਾਰ ਪਾਕਿਸਤਾਨ ਦੇ ਵਿੱਚ ਬੰਦੇ ਗੁਰਦੁਆਰਾ ਵੀ ਹੈ ਲੇਕਿਨ ਨਹੀਂ ਹੁਣ ਤਾਂ ਨਹੀਂ ਉਦੋਂ ਜਿਹੜੀ ਜਗ੍ਹਾ ਤੇ ਹੈ ਉਹ ਦੱਸ ਦਾਂਗੇ ਆ ਪਾਣੀ ਪੀ ਲਓ ਤੇ ਤੁਹਾਡੀ ਬਰਾਦਰੀ ਕਿਹੜੀ ਹੈ ਜੀ ਫਿਰ ਅਸੀਂ ਗਰੇਵਾਲ ਅੱਛਾ ਅੱਛਾ ਹਾਂ ਜੱਟ ਗਰੇਵਾਲ ਠੀਕ ਜਿਹੜੇ ਅੱਗੇ ਆਏ ਸੀ ਸਾਡੇ ਕੋਲ ਰਿਸ਼ਪਾਲ ਨਹੀਂ ਉਹ ਰਸ਼ਪਾਲ ਸਿੰਘ ਨਾਲ ਮੇਰੀ ਗੱਲ ਹੋਈ ਟੈਲੀਫੋਨ ਤੇ ਉਹ ਵੀ ਕਰੇ ਮਾਂ ਆਹੋ ਉਹ ਵੀ ਗਰੇਵਾਲ ਉਹ ਸਾਡੇ ਨੇੜੇ ਹੀ ਆ ਆ ਲੁਧਿਆਣੇ ਦੇ ਉਹਨਾਂ ਨੂੰ ਘਰ ਵੀ ਇਹਨਾਂ ਨੇ ਬੁਲਾਇਆ ਸੀ ਅੱਛਾ 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 ਮੈਂ ਦਿਖਾਇਆ ਜੀ ਅੱਗੇ ਵੀ ਆਇਆ ਤੇ ਤੁਸੀਂ ਇੱਕੋ ਹੀ ਪਿੰਡ ਦੇ ਸਰ ਉਹ ਰਸ਼ਪਾਲ ਸਿੰਘ ਆਇਆ ਸੀ ਉਹਨਾਂ ਦਾ ਹੋਰ ਹਾਂ ਇਹ ਕਿਥੋਂ ਲੁਧਿਆਣੇ ਤੋਂ ਅੱਛਾ ਸ਼ਹਿਰ ਤੋਂ ਹੈ ਨਾਗਵਾਲ ਸਮਝ ਲਈ ਕਿੱਥੋਂ ਗਏ ਕਿ ਠੀਕ ਤੁਹਾਨੂੰ ਵੀ ਪਤਾ ਜੀ ਤੁਸੀਂ ਕਿੱਥੋਂ ਗਏ ਮੁਲਤਾਨ ਦੇ ਕੋਈ ਨਹੀਂ ਪਤਾ ਵੀ ਠੀਕ ਸਾਡਾ ਮੈਂ ਉਹਨਾਂ ਦਾ ਸੰਤਾ ਸਿੰਘ ਦਾ ਪੋਤਾ ਹਾਂ ਪੋਤਾ ਹਾਂ ਉਧਰ ਹੀ ਹੁਣ ਇੱਧਰ ਹੈ ਸੰਤਾ ਸਿੰਘ 99 ਸਾਲ ਦਾ ਹੋ ਕੇ ਮਰਿਆ ਹਾਂ 99 ਸਾਲ ਦਾ ਹਾਂ ਉਹ 2005 ਦੇ ਵਿੱਚ ਮੇਰਾ ਖਿਆਲ ਹਾਂ 2005 ਜਾਂ 6 ਠੀਕ ਹੈ ਬੱਚੇ ਮੈਂ ਕੱਲਾ ਹੀ ਰਹਿ ਗਿਆ ਇੱਥੇ ਓਕੇ ਸਾਰੇ ਮਰ ਗਏ ਉਹ ਠੀਕ ਉਹ ਵੀ ਸਾਰੇ ਚਲੇ ਗਏ ਆ ਜਿਹੜੇ ਸਾਡੇ ਸੀ ਨਾ ਉਹ ਵੀ ਬਹੁਤ ਸੀ ਮੈਨੂੰ ਖਿਆ ਤੁਸੀਂ ਕਿਚਨ ਮਾਰਨਾ ਆਪ ਹਮਨੇ ਮਿਲ ਜਾਣਗੇ ਮੈਂ ਕਹਿੰਦਾ ਮੈਨੂੰ ਵੀ ਲੱਗਣੀ ਨਹੀਂ ਤੂੰ ਕੋਲ ਤਾਂ ਆਇਆ ਕਰਦਾ ਘਰ ਕਿੱਥੇਗਾ ਘਰ ਸਾਡਾ ਉੱਤੇ ਨਹੀਂ ਸਾਡਾ ਕਿੱਥੇ ਸੀਗਾ ਸੰਤਾ ਸਿੰਘ ਦਾ ਘਰ ਕਿੱਥੇ? ਸੰਤਾ ਸਿੰਘ ਦਾ ਉਹ ਗਲੀ ਅਗਲੀ ਅੱਛਾ ਅਗਲੀ ਗਲੀ ਤੁਹਾਨੂੰ ਮੈਂ ਨਾ ਉਮਰ ਚਲਿਏ ਆਪਾਂ ਦੇਖ ਆਈਏ ਮੈਂ ਨਹੀਂ ਜਾਣਾ ਮੈਂ ਸਾਡੇ ਮਾਰਾ ਮੇਰੇ ਇਹਨਾਂ ਨੂੰ ਦੱਸ ਦਿਓ ਕਿਹੜਾ ਘਰ ਦਿਓ ਬਿਆਹ ਘਰ ਲਾਓ ਦੇ ਲੰਬੜਦਾਰ ਸਾਹਿਬ ਨੂੰ ਦੱਸ ਦਿਓ ਸਾਨੂੰ ਦੱਸ ਦਿਓ ਕਿਹੜਾ ਘਰ ਅਸੀਂ ਦਿਖਾ ਦਿੰਦੇ ਆ ਆ ਯਾਰ ਕਿਹੜਾ ਕਿਹਦੇ ਵਾਲਾ ਸੀ ਘਰ ਦਾ ਕਿਹਦੇ ਵਾਲਾ ਅਗਲੀ ਗਲੀ ਚ, ਕਿਹਦੇ ਵਾਲਾ ਚਲੋ ਇਹਨਾਂ ਨੂੰ ਮੋਟਰਸਾਈਕਲ ਦਾ ਹਾਂ ਮੋਟਰਸਾਈਕਲ ਲੈ ਲੈਂਦੇ ਆਜੋ ਤੁਹਾਡੇ ਬਿਨਾਂ ਤਾਂ ਗੱਲ ਨਹੀਂ ਬਣਨੀ ਦਰਸ਼ਨ ਸਿੰਘ ਬੀਰਮੀ ਹੁਣੀ ਆਪਣੇ ਪਿੰਡ ਆਏ ਸੀ 270 ਰੇਬੇ ਸੀਤਲਾ ਹਾਂਜੀ 277 ਚੱਕ ਹਾਂਜੀ ਰੇਬੇ ਸੀਤਲਾ ਹਾਂਜੀ ਇਹ ਸਮੁੰਦਰੀ ਪੈ ਜਾਂਦਾ ਨਾ ਰਾਮਗੜ੍ਹ ਨਹੀਂ ਤਹਿਸੀਲ ਜ਼ਿਲ੍ਹਾ ਫੈਸਲਾਬਾਦ ਆਖਰੀ ਚ ਆਖਰੀ ਚਾਕਾ ਫੈਸਲਾਬਾਦ ਦਾ ਤੇ ਨੇੜੇ ਉਹਦਾ ਫੈਸਲ ਗੋਜਰੇ ਤੇ ਲੱਗਦਾ ਹਾਂ ਤੇ ਆਪਣਾ ਪਿੰਡ ਵੇਖਣ ਆਏ ਆ ਜੀ ਤੇ ਕਿੱਦਾਂ ਦਿਲ ਕੀਤਾ ਆਪਣਾ ਪਿੰਡ ਵੇਖਣ ਦਾ ਵੀ ਕਿਵੇਂ ਚਾਹ ਦੇਖੋ ਸਾਡੇ ਬਜ਼ੁਰਗ ਜਿਹੜੇ ਸਾਡੇ ਦਾਦਾ ਜੀ ਸੀ ਉਹ ਸਾਨੂੰ ਇੱਥੋਂ ਦੀਆਂ ਸਾਰੀਆਂ ਇਤਿਹਾਸਕ ਗੱਲਾਂ ਸੁਣਾਉਂਦੇ ਸੀ ਮੈਂ ਬੜੀਆਂ ਉਹਨਾਂ ਨੂੰ ਨੇੜੇ ਹੋ ਕੇ ਇਹ ਸਾਰੀਆਂ ਗੱਲਾਂ ਸੁਣੀਆਂ ਤੇ ਮਨ ਦੇ ਵਿੱਚ ਵਿਚਾਰ ਆਇਆ ਵੀ ਆਪਣੇ ਪੁਰਖਿਆਂ ਦਾ ਪਿੰਡ ਦੇਖੀਏ ਪਿੰਡ ਇੰਨੀਆਂ ਦੇਖੀਏ ਗੱਲਾਂ ਕਰਦੇ ਹਾਂ ਜਿਹੜੀਆਂ ਔਰ ਮੈਂ ਇਸ ਤੁਹਾਡੇ ਜਰੀਏ ਹਾਂ ਜਿਹੜਾ ਸਾਡਾ ਪੰਜਾਬ ਆ ਹਾਂ ਚੜ੍ਹਦਾ ਪੰਜਾਬ ਆ ਇਹ ਲਹਿੰਦਾ ਪੰਜਾਬ ਆ ਉਹਦੇ ਵਿੱਚ ਮੈਂ ਸਮਝਦਾ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਇੱਥੇ ਅੰਤਰ ਕੀ ਆ ਕੀ ਫਰਕ ਆ ਉਹ ਸਾਡੇ ਮਨ ਦੀ ਇੱਛਾ ਸੀ ਉਹ ਅਸੀਂ ਮਨ ਦੀ ਇੱਛਾ ਆਪਣੇ ਪੂਰੀ ਕਰਨ ਆਏ ਆ ਸਹੀ ਔਰ 2005 ਦੇ ਵਿੱਚ ਵੀ ਅਸੀਂ ਆਏ ਸੀਗੇ 2005 ਚ ਨਹੀਂ ਅਸੀਂ ਸਿੱਧਾ ਮੋਟਰਵੇ ਤੋਂ ਅਸੀਂ ਫਿਰ ਪੰਜਾ ਸਾਹਿਬ ਹੋ ਕੇ ਅਸੀਂ ਉਦੋਂ ਪੁੱਛਦੇ ਰਹੇ ਵੀ ਨੇੜੇ ਤੇੜੇ ਪਿੰਡ ਕਿੱਥੇ ਆ ਮਸਜਿਦ ਵੇਖ ਲਓ ਕਿੰਨੀ ਸੋਹਣੀ ਬਣਾਈ ਹਾਂ ਜੀ ਹਾਂ ਵਾਹ ਜੀ ਵਾਹ ਬਹੁਤ ਸੋਹਣੀ ਵਜ਼ੀਰ ਰੱਬ ਦਾ ਘਰ ਹਾਂ ਬਿਲਕੁਲ ਜੀ ਅੱਛਾ ਫਿਰ ਇੱਧਰ ਪਿੰਡ ਚ ਨਹੀਂ ਆਣਾ ਹੋਇਆ ਪਿੰਡ ਚ ਆਣਾ ਹੋਇਆ ਨਹੀਂ ਹਾਂ ਕਿਉਂਕਿ ਅਸੀਂ ਬੰਨੇ ਹੋਏ ਸੀ ਉਹਨਾਂ ਦੇ ਹਾਂ ਉਹ ਇੱਕ ਲਿਮਿਟੇਸ਼ਨ ਹੁੰਦੀ ਹੈ ਫੋਰਸ ਦੇ ਮੁੰਡਾ ਕ੍ਰਾਸ ਨਹੀਂ ਕਰ ਸਕਦਾ ਹਾਂਜੀ ਸੋ ਇਸ ਕਰਕੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਆ ਪਿੰਡ ਦੀਆਂ ਬਾਵਾ ਵੀਡੀਓ ਬਣੀਆਂ ਨਾ ਤੁਸੀਂ ਕੋਈ ਵੀਡੀਓ ਨਹੀਂ ਦੇਖੀ ਵੀ ਸ਼ੀਤਲਾਂ ਦੀ ਤਾਂ ਬਹੁਤ ਸਾਰੀ ਵੀਡੀਓ ਬਣੀਆਂ ਨਹੀਂ ਦੇਖੋ ਬੜੇ ਸਰਦਾਰ ਆਂਦੇ ਆ ਪਿੰਡ ਦੇ ਹਾਂਜੀ ਉਹਨਾਂ ਨੇ ਹਾਂਜੀ ਮੈਂ ਕਿਹਾ ਵੀ ਪਤਾ ਸਾਡੇ ਕਿਤੇ ਲਓ ਜੀ ਹਾਂ ਦਿੱਲੀ ਵਿੱਚ ਦਰਵਾਜ਼ਾ ਲੰਬੜਦਾਰ ਸਾਹਿਬ ਮੈਨੂੰ ਲੱਗਦਾ ਕਿਸੇ ਪੁਰਾਣੇ ਵਕਤਾਂ ਦਾ ਲੱਗਦਾ ਹੈ ਨਹੀਂ ਇਹ ਹੁੰਦਾ ਹੀ ਆ ਪਾਸੇ ਦੇਖਭਾਲ ਨਹੀਂ ਕੋਈ ਇੰਡੀਆ ਦੇ ਜ਼ਮਾਨੇ ਦਾ ਨਹੀਂ ਹੈ ਅੱਛਾ ਬੜੀ ਖੁਸ਼ੀ ਹੋਈ ਆ
ਮੈਂ ਅੱਗੇ ਦੱਸਿਆ ਕਿ ਇੱਥੇ ਹਲੇ 5-6 ਘਰ ਗਰੇਵਾਲਾਂ ਦੇ ਹਲੇ ਅੱਛਾ, ਹਜੇ ਵੀ ਹੈ? ਬੜੇ ਨਾ ਕਰੇ ਅੱਛਾ ਅੱਛਾ, ਅੰਬਾਲੇ ਤੋਂ ਤੇ ਲੁਧਿਆਣੇ ਓਕੇ 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 ਠੀਕ ਹੈ ਜੀ। ਸਾਡੇ ਨਾਲ ਹਰਿੰਦਰ ਸਿੰਘ ਗਰੇਵਾਲ ਸਾਹਿਬ ਲੰਬੜਦਾਰ ਸਾਹਿਬ, ਇਹ 469 ਸਮੁੰਦਰੀ ਦੇ ਲਾਗੇ ਪਿੰਡ ਆ, ਬੜਾ ਖਾਸ ਸੁਥਰਾ ਬਾਬਾ ਜੀ ਮੁੰਨਾ ਹੈ ਪਿੰਡ ਆ। ਪਿਛਲੇ ਸਾਲ ਇਹ ਉੱਥੇ ਆਏ ਸੀਗੇ ਆਪਣੀ ਮਿਸਟਰ ਦੇ ਨਾਲ, ਇਹ ਆਪਣਾ ਪਿੰਡ ਦੇਖ ਕੇ ਗਏ। ਤੇ ਇਹ ਬੜੀ ਗੱਲ ਹੁੰਦੀ ਜਿਹੜਾ ਇੱਕ ਵਾਰੀ ਬੰਦਾ ਜਾ ਕੇ ਦੁਬਾਰਾ ਆਉਂਦਾ ਨਾ, ਤੇ ਫਿਰ ਉਹਦਾ ਮਤਲਬ ਕਿ ਉਹ ਇੱਕ ਅੱਛਾ ਇੱਕ ਇਥੋਂ ਇਮੇਜ ਲੈ ਕੇ ਜਾਂਦਾ ਹੈ, ਯਾਦਾਂ ਲੈ ਕੇ ਜਾਂਦਾ। ਹਾਂ ਹਾਂਜੀ ਹਾਂਜੀ हाँ जी संकट होगा एक तो तोड़ के ओ तक जैसे कोठा अच्छा तोड़ो तोड़ ਅੰਦਰ ਦਿਖਾ ਦੇਣੇ ਤੁਹਾਨੂੰ ਅੰਦਰ ਵਾੜ ਦੇਣੇ अंदर बाल लो अंदर ही तो जाने इधर नहीं देखो का कर सपोरी संगा का देखो आओ ए के जंदा रहन दे ਨਹੀਂ ਅੰਦਰ ਬੇਟਾ ਖੋਲੋ ਦਰਵਾਜ਼ਾ ਭਾਈ ਇਹ ਹੈ ਜੀ ਆਪਣਾ ਘਰ ਤੁਹਾਡਾ। ਤੇ ਅੰਦਰ ਕੌਣ ਸੰਤਾ ਸਿੰਘ ਹੋਣੀ ਦੇ ਸੀਗੇ ਜੀ, ਇਹ ਤੋੜੋ ਤੋੜ ਜਾਣੀ ਜਿੰਨੇ ਵੀ ਘਰ ਆ नहीं, फिर भी मारा जा वो निगाह तो मार आ जाओ ਬਾਬੇ ਦਾ ਕੋਈ ਭਰਾ ਦਾ है ਬਾਬੇ ਦੇ ਭਰਾ ਦਾ कतार से हो बख्तौर से हो। ਆ ਜਾਓ ਜੀ अच्छा ये ਮੱਥਾ ਟੇਕ ਲਓ ਜੀ ਤੁਹਾਡਾ ਘਰ हाँ जी। ਆ ਜਾਓ ਅੰਦਰ ਆਪਣਾ ਹੀ ਹੈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਡੇ ਬਜ਼ੁਰਗਾਂ ਦਾ ਇਹ ਘਰ ਹੁੰਦਾ ਸੀ ਜੀ। ਹਾਂ, ਇਹਨਾਂ ਨੇ ਅਸੀਂ ਉਹ ਦੇਖਣ ਆਏ ਆ ਆਪਣਾ ਪਿੰਡ। ਮੈਂ ਪੋਤਾ ਉਹਨਾਂ ਦਾ ਸੰਤਾ ਸਿੰਘ ਮੇਰੇ ਦਾਦਾ ਜੀ ਹੁੰਦੇ ਸੀ, ਉਹ ਇੱਥੋਂ ਗਏ ਆ ਸਾਰੇ, ਤੇ ਇਸ ਕਰਕੇ ਮਨ ਦੇ ਵਿੱਚ ਆਇਆ ਵੀ ਆਪਣੇ ਬਜ਼ੁਰਗਾਂ ਦਾ, ਆਪਣੇ ਪੁਰਖਿਆਂ ਦਾ ਘਰ ਦੇਖ ਕੇ ਆਈ। ਆ ਜਾਓ ਜੀ ਇੱਧਰ ਦੇਖ ਲਓ ਕਿੰਨਾ ਮਾਰ ਲਓ ਇਹ ਤਾਂ ਫਿਰ ਪਾਰਟੀਸ਼ਨ ਹੋ ਗਏ ਹੋਣੇ, ਹਾਂਜੀ ਫਿਰ ਕਿੰਨੇ ਕਿੰਨੇ ਘਰ ਬਣ ਗਏ ਨਾ, ਵੀ ਇਕੱਠਾ ਹੀ ਹੋਣਗੇ। ਇਕੱਠਾ ਹੀ ਸੀ ਨਾਲ ਵਾਲੀ ਉਹ ਵੀ ਦੇਖਣਾ ਉਹ ਵੀ ਦਿਖਾ ਦੇਣਾ ਹਾਂ। ਆਪਣੇ ਹੀ ਹੈ ਜੀ ਕਿੱਡੀ ਚਲ ਕੋਈ ਉੱਥੇ ਤੁਸੀਂ ਖੜ ਕੇ ਤਸਵੀਰ ਬਣਾਓ ਨਾ ਜੀ ਆਪਣੀ ਸਾਰੇ ਸਰਦਾਰ ਬਣਾ ਲਓ ਆ ਜਾਓ ਗੁਰਵਿੰਦਰ। ਡਿਮੋਲਿਸ਼ ਹੋ ਗਿਆ ਦੁਬਾਰਾ ਇਹ ਤਾਂ ਬਦਲ ਗਏ ਜੀ, ਫਿਰ ਪਾਰਟੀਸ਼ਨ ਹੋ ਗਈ ਹੋਣੀਆਂ। ਉਹ ਕਿਦਾਂ ਕਹਿੰਦੇ ਵੀ ਜੰਮਣ ਭੋਦ 40 ਫੁੱਟ ਥੱਲੇ ਚਲੇ ਗਈ ਜੀ ਹੁਣ। ਆ ਜਾਓ। ਇਹ ਦੋ ਬਣ ਗਏ ਮੂਰੇ ਵੀ ਤਾਂ ਹੋਊਗਾ ਹਾਂ ਜੀ ਹਾਂ ਜੀ ਤੀਸਰਾ ਆ ਤਿੰਨ ਬਣ ਗਏ ਸਾਨੂੰ ਪਤਾ ਨਹੀਂ ਤਿੰਨ ਬਣ ਗਏ ਇਹ ਹੈ ਜੀ ਆਪਣਾ ਘਰ ਤੁਹਾਡਾ ਜੀ ਤੁਹਾਡੇ ਬਜ਼ੁਰਗਾਂ ਦਾ ਅੱਜ ਤੁਸੀਂ ਦੇਖ ਲਿਆ। ਜੀ ਆ ਟਮਾਟਰ ਵੀ ਲਾਏ ਇਹਨਾਂ ਨੇ, ਹਾਂ ਬਿਲਕੁਲ ਜੀ ਬਿਲਕੁਲ ਥੋੜੇ ਮੈਂ ਬਤਾਉਂ ਆ ਬਤਾਉ ਨੇ ਆਇਓ ਮਿਰਚਾਂ ਨੇ, ਆਪ ਧਨੀਆ, ਹਾਂਜੀ ਆ ਪੁਦੀਨਾ, ਇਹਨਾਂ ਖੇਤੀਬਾੜੀ ਕੀਤੀ ਹੋਈ ਆ। ਹਾਂ ਚਲੋ ਤੇ ਪੱਕੇ ਹੁੰਦੇ ਸੀ ਤਾਂ ਤੋੜ ਕੇ ਦੇ ਦੇ ਲੈ ਜਾਂਦੇ ਇੱਥੋਂ। ਪੁਰਾਣਾ ਹੀ ਆ ਹੈ ਆ ਨਵਾਂ ਪੁਰਾਣਾ ਦਰਵਾਜ਼ਾ ਜੀ, ਨਵਾਂ ਨਹੀਂ ਆ ਦੇਖੋ ਨਾ, ਆ ਦੇ ਇਹ ਆ ਹੱਥਾਂ ਦੇ ਕਿੱਥੋਂ ਬਣਦੇ ਦੇਖੋ ਆ ਪੁਰਾਣਾ ਦੇਖੋ ਕੁੰਡਾ ਲੱਗਦਾ। ਕੁੰਡਿਆਂ ਵਾਲੇ ਕਿਤੇ ਦਰਵਾਜ਼ੇ ਪੁਰਾਣੇ ਪਹਿਲਿਆਂ ਸਮੇਂ ਦੇ ਹੀ ਆ। ਹਾਂਜੀ 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 ਇਸ ਦੇ ਰੁਕਿਓ ਬਾ ਖੁੱਲਾ ਹੀ ਆ ਜੀ, ਖੁੱਲਾ ਹੀ ਆ। ਆ ਜਾਓ ਬੱਕਰੀਆਂ ਦਾ ਪੁਰਾਣੇ ਆ ਨਾ ਹਾਂ ਪੁਰਾਣਾ ਤਾਂ और आगे चलिए। हाँ दो बस 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 चलो ਦੇਖ ਲਓ ਬਾਬਾ ਅੱਗੇ ਖੋਰ ਘਰ ਦੱਸਦਾ ਹੈ। आ जाओ चलो। अच्छा ਆ ਗੁਲਾਬੀ ਤੱਕ अच्छा इतने तक थी ओ सिरियों लैके अच्छा इतों लैके हाँ ਤਿੰਨ ਘਰ ਬਣ ਗਏ ਜੀ पहले घर ਉਹ ਤੇ ਫਿਰ ਢਾਬੇ ਵਾਲਾ ਬਣ ਗਿਆ ਨਾ ਜੀ। ਤਿੰਨ ਚਾਰ ਇਹ ਸਾਰੇ हाँ ਹਾਂਜੀ ਤੁਹਾਡੇ ਵਾਲਾ हाँ ਤੁਸੀਂ ਕਹਿੰਦੇ ਉੱਥੋਂ ਇੱਥੇ ਤਾਈ ਮੇਰਾ ਨਾਮ ਆਹ ਅਗਲਾ बख्तौर से ये तो कट्ठे सी ना, बख्तौर से हो गया, संता से हो गया, करतार से हो गया। हाँ ये तीन भरा सी, किसने दे भरा सीगे? ਸਪੋਰਨ ਦਾ ਲੈਣਾ ਕਰ ਸਪੋਰੀ ਸਿੰਘ ਦਾ मैं संपूर्ण ਨੂੰ मैं नहीं जानता कौन सी। ਫਿਰ ਮੈਂ ਕੀ ਦੱਸਾਂ ਸੁਣ ਲਓ ਵੀ ਸਰਦਾਰ ਹੋ ਜਾਓ, ਦੂਜੇ ਨਾਲ ਤਾਂ ਪਰ ਹੋਊਗਾ। ਹੋਰ ਕਿਹੜੇ ਕਿਹੜੇ ਤਰ੍ਹਾਂ ਦੇ ਸੀ ਸਰਦਾਰ? ਦੱਸਿਆ ਉਹ ਬਾਜ਼ਾਰ ਉਹ ਸੀ
ਗੁਰਦੁਆਰਾ ਸਾਹਿਬ ਜਿਹੜਾ ਕਿਤੇ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਕਿੱਥੇ ਸੀਗਾ ਜੀ? ਉਹ ਵੀ ਖਤਮ ਹੋ ਗਿਆ। ਅੱਛਾ ਗੁਰਦੁਆਰਾ ਜਗ੍ਹਾ ਤਾਂ ਹੋ ਗਈ। ਜਗ੍ਹਾ ਤਾਂ ਹੈ ਉਹਦਾ ਦੇਖਣਾ ਹੋਇਆ ਤਾਂ ਬੀਬੀ ਨੂੰ ਪਤਾ ਦੇਖ ਲਓ ਜੀ, ਨਿਗਾਹ ਮਾਰ ਲਓ। ਉਹ ਬੱਚਿਓ ਪਰਾਂ ਹੋ ਜਾਓ। ਇਹ ਫਿਰ ਤਾਂ ਇਹ ਦੁਬਾਰਾ ਬਣ ਗਏ ਨਾ ਸਾਰੇ। ਹਾਂਜੀ ਹਾਂ ਸਹੀ ਆਪਣੀ ਆਪਣੀ ਜ਼ਰੂਰਤ ਆ ਸਾਰਿਆਂ ਨੇ ਗਾਡਰ ਪਾ ਕੇ ਸਾਰੇ ਦੁਬਾਰਾ ਬਣਾ ਲਏ। ਹਾਂ ਪੁਰਾਣਾ ਤਾਂ ਦਰਵਾਜ਼ਾ ਹੋ ਗਈ ਸੀ ਆਹ ਕੁੰਡੇ ਵਾਲਾ। ਗਰੇਵਾਲ ਸਾਹਿਬ ਦੇ ਜਦੋਂ ਪਿੰਡ ਗਏ ਸੀ ਨਾ ਜੀ, ਹਾਂਜੀ ਇਹਨਾਂ ਦੇ ਗਾਡਰ ਟਾਟਾ ਬਿਰਲਾ ਦੇ ਉਹ ਲੱਭ ਗਏ ਸੀਗੇ। ਅੱਛਾ ਇਹਨਾਂ ਦੇ ਘਰ ਤੇ ਪਏ ਸੀ ਹਲੇ ਵੀ। ਅੱਛਾ ਉੱਥੇ ਹੈ ਹਾਂ 69 ਹੈ ਕਿਸ਼ਨ ਸਿਓ ਸਾਡੇ ਦਾਦਾ ਸੰਤਾ ਸਿਓ ਸੀ ਕਰਤਾਰ ਸਿੰਘ ਪੁੱਤਰ ਕਿਸ਼ਨ ਸਿੰਘ ਹਾਂ ਪੁੱਤਰ ਉਹ ਕਿਸ਼ਨ ਸਿੰਘ ਦੇ ਪੁੱਤਰ ਇਹ ਸੀਗੇ ਸੰਤਾ ਸਿੰਘ ਤੇ ਬਤੌਰ ਸਿੰਘ ਤੇ ਕਰਤਾਰ ਸਿੰਘ। ਕਰਤਾਰ ਸਿੰਘ ਪੁੱਤਰ ਕਿਸ਼ਨ ਸਿੰਘ ਜੋ ਜੀ ਫਿਰ ਕਿਸ਼ਨ ਸਿੰਘ ਉਹਨਾਂ ਦਾ ਸਾਥ ਕਿਸ਼ਨ ਸਿੰਘ ਦਾ ਘਰ ਸੀ ਹੱਥੋਂ ਲੈ ਕੇ ਉੱਥੇ ਤਾਂ ਉਹਦੇ ਗਾਂ 3 ਲਾਦਾ ਸੀ ਜਿਹੜੀ ਦੱਸਦੇ। ਹਾਂ ਹੋਣੀਆਂ ਹੁਣ ਇੱਥੇ ਤਾਂ ਸਾਨੂੰ ਸਾਡੇ ਚਲੋ ਤੁਹਾਡੇ ਉਹ ਤਾਂ ਨਹਾਣ ਦੇ ਹੋਣਗੇ। ਹਾਂ ਉਹ ਤਾਂ ਤੁਹਾਡੇ ਹਾਰਦੇ ਹੀ ਸੀ ਸੰਤਾ ਸਿਓ ਨਹੀਂ ਤਾਂ ਹਾਂ ਉਹ ਗਾਹਾਂ ਦੇ 30 40 ਸਾਲਾਂ ਚ ਹੋਰ ਹਾਂ ਉਹ ਤਾਂ ਫਿਰ ਬਦਲ ਗਏ ਨਾ। ਉਹ ਆ ਤੁਰੇ ਹੀ ਲੋਕਾਂ ਦੇ ਸਾਹਮਣੇ ਬਾਬਾ ਜੀ ਗਾਂ ਦੀ ਵੈਰਾਈਟੀ ਆ ਫਿਰਦੀ ਆ ਨਵੀਂ ਪਨੀਰੀ ਹਾਂ ਵੀ ਜਵਾਨੋ ਠੀਕ ਹੋ ਪੜ੍ਹਦੇ ਹੋ ਵਧੀਆ ਹੈ ਕਿਹੜੇ ਸਕੂਲ ਜਾਂਦੇ ਹੋ ਗਵਰਨਮੈਂਟ ਅੱਛਾ ਤੁਸੀਂ ਉਹ ਖੇਤ ਵੀ ਲੈ ਕੇ ਗਏ ਉਹਨਾਂ ਕੋ ਤੇ ਹਾਂ ਰਿਸ਼ਪਾਲ ਸਿੰਘ ਮੇਰੇ ਗੁਆਂਢੀ ਨੇ ਉੱਥੇ ਮੇਰਾ ਉਧਰ ਪੈਟਰੋਲ ਪੰਪ ਹੈ ਉੱਥੇ ਰਹਿੰਦੇ ਆ ਹੁਣ ਉਹ ਕੈਨੇਡਾ ਨੇ ਹੈ ਸੰਗਤਪੁਰਾ ਟੈਪੀ ਦੇ ਜੀ ਹਾਂ ਤੁਹਾਡੇ ਵੀ ਸਾਰੇ ਵੱਡੇ ਚਲੇ ਗਏ। ਹਾਂਜੀ ਬਜ਼ੁਰਗ ਚਲੇ ਗਏ ਸਾਰੇ ਚਲੇ ਗਏ ਸਾਡੇ ਫਾਦਰ ਸਾਹਿਬ ਵੀ ਮੇਰੇ ਫਾਦਰ ਸਾਹਿਬ 9ਵੀਂ ਚ ਪੜ੍ਹਦੇ ਸੀ ਜਦੋਂ ਇੱਥੋਂ ਗਏ ਆ ਸਾਧ ਦਿਲਬਾਗ ਸਿੰਘ 9ਵੀਂ ਚ ਪੜ੍ਹਦੇ ਸੀ ਇੱਥੇ ਬੜੀ ਬਾਤ ਹਾਂਜੀ ਪਤਾ ਜੀ ਕਿੰਨੀ ਕਰੋੜ ਆਪਣੀ ਇਹ 6000 ਅੱਛਾ ਬੜਾ ਪਿੰਡ ਵੱਡਾ ਹੋਵੇ ਹੈ ਨੂੰ ਕਿੰਨਾ ਕੁ ਸੀ ਜੀ ਉਹ 2.5 ਰੁਪਏ ਸਹੀ ਹੋਰ ਬਾਲਾ ਸੀ 2.5 ਰੁਪਏ ਜ਼ਿਆਦਾ ਹੋ ਗਿਆ ਪਿਆ ਸੀ ਹਾਂਜੀ ਬੱਗੇ ਦੀ ਹੁਣ ਲੋੜ ਤਾਂ ਨਹੀਂ ਬਸ ਸਾਡੇ ਛੱਡਿਆ ਵੇ ਅਰੇ ਆ ਪੁੱਤ ਆ ਮੋਟਾ ਕਾਟਾ ਚਾਚਾ ਬੱਗੇ ਨੂੰ ਤੇ ਟਾਇਰ ਆ ਜਾਣਾ ਤੇਰਾ ਦਾਤਰ ਬਚਾਇਓ ਸਾਡੇ ਯਾਰ ਹਾਂ ਕਰਦੇ ਕਾਇਮ ਚੰਗਾ ਫਿਰ ਸਤਿ ਸ੍ਰੀ ਅਕਾਲ ਫੇਰ ਆਵਾਂਗੇ ਮਿਲਾਂਗੇ ਅਗਾਉਂ ਦੇ ਹਾਲ ਅਗਲੀ ਵਾਰ ਤੋਂ ਅੱਜ ਜਿਉਂਦਾ ਹੋਵੇ ਫਿਰ ਮੈਂ ਮਰਨਾ ਹੀ ਨਹੀਂ ਹਾਂ ਵਾਹ ਠੀਕ ਆ ਸਾਡੇ ਅੱਜ ਸਾਡੇ ਦਾਦੇ ਬਾਪੂ ਯਾਦ ਕਰਾਤੇ ਤੇ ਮੇਰਾ ਹੱਕ ਸੀਗਾ ਸਤਿ ਸ੍ਰੀ ਅਕਾਲ ਕਹਿੰਦਾ ਤੈਨੂੰ ਹਾਂ ਤੇਰਾ ਹੱਕ 100 ਰਿਆਲ ਕਹਿੰਦਾ ਮੈਂ ਤਾਂ ਤੇਰੇ ਗੋਡੇ ਫੜੇ ਪਹਿਲਾਂ ਮੇਰਾ ਹੱਕ ਮੈਂ ਚੱਲਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੇ ਦੋ ਦਿਆਲ ਬੋਲੇ ਸੋ ਦਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਦੁਆ ਖਰਾਬ ਤੁਹਾਡਾ ਹੋ ਗਿਆ ਨਾ ਜੀ ਸਾਡਾ ਕੁਝ ਹੋਰ ਠੀਕ ਹੈ ਧੰਨਵਾਦ ਜੀ ਧੰਨਵਾਦ ਵਾਹ ਜੀ ਅੱਜ ਤੁਸੀਂ ਬਜ਼ੁਰਗਾਂ ਦੇ ਦਰਸ਼ਨ ਕਰਾ ਕੇ ਸਾਡੇ ਬਜ਼ੁਰਗ ਯਾਦ ਕਰਾਤੇ ਅੱਜ ਸਾਡੇ ਬਜ਼ੁਰਗ ਇਹ ਹੈ ਹੀ ਇੱਕੋ ਹੀ ਆ ਜੀ ਅੱਛਾ ਜੀ ਅੱਛਾ ਮੈਨੂੰ ਲੱਗਦਾ ਤੁਸੀਂ ਰਾਹ ਇਹਦਾ ਵੀ ਲਾੜਾ ਨਾਲ ਉਹ ਕਹਿ ਨਹੀਂ ਪਿਆ ਆਪੇ ਜਾਣਾ ਬੜਾ ਦੁਖੀ ਇਨਸਾਨ ਹੈ ਕੋਈ ਦੇਖਾ ਸੀ ਅੱਛਾ ਉਹ ਜਵਾਨੀ ਚ ਫੌਤ ਹੋ ਗਿਆ ਹਾਏ ਹਾਏ ਮੈਂ ਤੇ ਇਹ ਆ ਬੀਬੀ ਅੱਲਾਹ ਪਾਕ ਦੀ ਤੰਦਰੁਸਤੀ ਦੇਵੇ ਜੀ ਹਾਂ ਪਿੰਡ ਦਾ ਹੈ ਬੰਦਾ ਕਿਆ ਕੋੜਾ ਜਰਾ ਜੀ ਕੋੜਾ ਬਹੁਤ ਪੱਤਾ ਪੂਰਾ ਇਹ ਕਹਿਣਾ ਮੁਲਾਜ਼ਮ ਹੈਗੀ ਕੰਮ ਇੱਕ ਵਾਰ ਦੱਸੀ ਨਹੀਂ ਸਮਰਾਲਾ
ਜ਼ਿਲ੍ਹਾ ਨਹੀਂ ਬਣਿਆ ਨਹੀਂ, ਜ਼ਿਲ੍ਹਾ ਨਹੀਂ, ਤਹਿਸੀਲ ਹੀ ਆ। ਆਪਣੇ ਤਾਂ ਨਾਮ ਬਦਲੇ ਗਏ ਸ਼ਹਿਰਾਂ ਦੇ, ਉਹਦੇ ਤਾਂ ਨਾਮ ਹੀ ਨਹੀਂ ਬਦਲੇ। ਨਹੀਂ, ਸਾਡੇ ਕੋਈ ਨਾਂ ਨਹੀਂ ਬਦਲਿਆ। ਹਾਂ ਸਮਰਾਲਾ ਜਿਹੜੇ ਇੱਥੇ ਨਾਨਕੇ ਆ ਨਾ ਜੀ, ਜੀ ਉਹ ਆਏ ਸੀ ਕੁੜੀ ਪਿੰਡ ਸੀ, ਭੂਖੜੀ ਹੈਗਾ, ਉਹ ਗਰੇਵਾਲ। ਭੂਖੜੀ ਠੀਕ ਹੈਗਾ, ਭੂਖੜੀ ਪਿੰਡ। ਜਾਇਆ ਕਰੋ, ਸਾਡੇ ਹੈ ਨਾ ਨਾ, ਇਹ ਬਾਹਲਾ ਕੱਟਿਆ ਨਹੀਂ ਸਾਡਾ। ਨਹੀਂ ਨਹੀਂ, ਕਿਉਂ ਤੁਹਾਡਾ ਮੈਂ ਕਹਿੰਦਾ ਉਹ ਸਤਿਕਾਰ ਹੋਊ ਜਿਹੜਾ ਨਾ ਹੋਊ। ਕ੍ਰਿਕਟ ਦਾ ਹੀ ਰਵਾ। ਬਹੁਤ ਵੱਡੇ ਜੀ, ਬਹੁਤ ਹੌਸਲੇ ਸਾਡੇ ਹੀ ਆ ਜਿਹੜੇ ਤੁਹਾਨੂੰ ਲਈ ਫਿਰਦੇ ਆ, ਤੁਹਾਡੇ ਨਹੀਂ ਹੌਸਲੇ। ਓਏ ਓਏ ਓਏ, ਬਾਬਾ ਜੀ ਜਵਾਬ ਦੇ ਇੱਧਰ। ਇਹ ਹੌਸਲੇ ਕੋਈ ਗੱਲ ਹੀ ਨਹੀਂ। ਨਹੀਂ ਨਹੀਂ, ਜਵਾਬ ਦਿਓ ਬਾਬਾ ਜੀ। ਵੀਜ਼ਾ ਲਵਾਓ ਤਾਂ ਆਈਏ। ਤੁਸੀਂ ਕਿਹੜਾ ਸਾਡਾ ਲਵਾਇਆ? ਸਾਡੀ ਗਵਰਨਮੈਂਟ ਨੇ ਵੀਜ਼ਾ ਫ੍ਰੀ ਕਰਤਾ ਤੁਹਾਡੇ ਲਈ। ਸਾਡੀ ਗਵਰਨਮੈਂਟ ਨੇ ਕੀਤਾ ਤੇ ਤਦੇ ਲੱਗਾ ਤਾਂ ਤੁਸੀਂ ਆਏ ਵੀ ਤਾਂ ਕੈਨੇਡਾ ਅਮਰੀਕਾ ਹੋ ਕੇ ਆ, ਸਿੱਧਾ ਤਾਂ ਇਹ ਕਿਹੜਾ ਹੁਣ ਸਾਡੇ ਨਹੀਂ ਬੜੀ ਚਾਹ ਤੁਹਾਡੀ, ਚਾਹ ਕਰਕੇ ਬੰਦਾ ਆਇਆ ਨਾ। ਹਾਂ ਜੀ, ਬਿਲਕੁਲ ਜੀ, ਬਿਲਕੁਲ ਤੇ ਬਿਲਕੁਲ। ਬੜੀ ਹੋਪ ਆ। ਮਰਜ਼ੀ ਆਏ ਜੀ, ਆਏ ਤੇ ਉੱਥੋਂ ਹੀ ਆ ਨਾ। ਵਰਨਾ ਬੰਦਾ ਕਹਿੰਦਾ ਵੀ ਜਿਹੜੇ ਮੇਰੇ ਕੋਲ 4 ਦਿਨ ਕੋਈ ਛੁੱਟੀਆਂ ਦੇ ਹੈਗੇ, ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣੀ ਹਾਸੀ ਖੇਡੀ ਕਰ ਲਈਏ, ਲੇਕਿਨ ਤੁਸੀਂ ਪਾਕਿਸਤਾਨ ਨੂੰ ਹੁਣ ਤਰਜੀਹ ਦਿੰਦੇ ਆ। ਨਹੀਂ, ਅਸੀਂ ਵੀ ਯਾਰ ਆਪਣਾ ਜੰਮਣਾ ਭਾਈ ਜਿਹੜੀ ਆਪਣੇ ਬਜ਼ੁਰਗਾਂ ਦਾ ਪਿੰਡ ਦੇਖਿਆ ਉਹ ਸਿੱਖ ਵੈਸੇ ਹੀ ਮੌਜੂਦ ਆ। ਨਾਸਰ ਜੀ, ਸਿਟੀਜ਼ਨ ਨਹੀਂ ਦੇ ਚਲੋ ਸ਼ੌਕ ਹੁੰਦਾ, ਸਾਨੂੰ ਸ਼ੌਕ ਘੁੰਮਣ ਦਾ ਬਾਬਾ ਜੀ ਗਰੇਵਾਲ ਨੇ, ਤੇ ਤਕਰੀਬਨ ਅਸੀਂ ਸਾਰੇ ਬਾਹਰ ਯੂਰਪ ਦਾ ਕੋਈ ਜਗ੍ਹਾ ਨਹੀਂ ਛੱਡੀ, ਅਮਰੀਕਾ, ਕੈਨੇਡਾ, ਇੰਗਲੈਂਡ, ਸਾਰੇ ਜਗ੍ਹਾ ਸਾਰੇ ਦੋਸਤ ਯਾਰ ਇਕੱਠੇ ਹੋ ਕੇ ਜਾਂਦੇ ਆ। ਆਓ ਜੀ ਅੰਦਰ ਆ ਜਾਓ। ਬੇਟਾ ਪਰਾਂ ਹੋ ਜਾਓ, ਕੋਈ ਸਾਹ ਨਿਕਲ ਲੈਣ ਦਿਓ ਸਾਡਾ। ਚਲੋ ਸਮਾਨ ਖੋਲਦੇ ਗਏ ਸਵਾਲ ਖੁੱਲ ਗਏ, ਖੁੱਲ ਗਏ। ਸ਼ਹਿਰ ਦਾ ਢਾਹਾ ਸੀ ਜਿਹੜਾ ਨੀਵਾਂ ਪੂਜਨ ਫੇਰ ਹਾਂ ਜੀ, ਹਾਂ, ਬਹੁਤ ਵੇਟ ਹੀ ਆ ਸਾਰਾ। ਤਹਿਸੀਲ ਸੀ ਨਵਾਂ ਸ਼ਹਿਰ, ਦਰਿਆ ਕੇ ਨਾ ਲੱਗਦਾ ਦਰਿਆ ਸਤਲੁਜ ਸਤਲੁਜ ਨਾਲ ਹੀ ਆ, ਸਤਲੁਜ। ਹਾਂ ਜੀ, ਹਾਂਜੀ, ਬਲਕਿ ਦਰਿਆ ਤਰ ਕੇ ਬਜ਼ੁਰਗ ਦੱਸਦੇ ਆ ਕਿ ਅਸੀਂ ਉੱਧਰ ਜਾਂਦੇ ਸੀ। ਜ਼ਿਲ੍ਹਾ ਜਿਹੜਾ ਜਲੰਧਰ ਸੀ। ਪਿੰਡੋਂ ਹੀ ਆਪਣੇ ਸਾਹਮਣੇ ਬਿਲਕੁਲ ਐਂਡ ਸੀ ਲੁਧਿਆਣੇ ਦਾ ਟੱਚ ਮਿਲਦਾ ਹੈ। ਹਾਂਜੀ ਹਾਂਜੀ, ਇਹ ਜਿਹੜੇ ਨਹੀਂ, ਇਹ ਫਲੋਰ ਤਹਿਸੀਲ ਨਵਾਂ ਸ਼ਹਿਰ ਸੀ। ਨਵਾਂ ਸ਼ਹਿਰ ਇਹਨਾਂ ਦੇ ਰਹਿਣ ਫਲੋਰ ਵੀ ਨਜ਼ਦੀਕ ਹੀ ਸੀ ਬਜ਼ੁਰਗ ਦੱਸਦੇ ਆ। ਤਹਿਸੀਲ ਫਲੋਰ ਵੀ ਨਜ਼ਦੀਕ। ਜਲੰਧਰ ਦੀ ਤਹਿਸੀਲ ਸੀ, ਕਹਿੰਦੇ ਆ ਜਿਹੜੀ ਨਵਾਂ ਸ਼ਹਿਰ। ਅੰਦਰ ਦਾ ਐਂਡ ਸੀ ਉਹ ਲੁਧਿਆਣਾ ਸ਼ੁਰੂ ਹੋ ਜਾਂਦਾ ਸੀ। ਜ਼ਿਆਦਾ ਫਲੋਰ ਦਾ ਜ਼ਿਆਦਾ ਦਰਿਆ ਨਾਲ ਹਾਂ, ਫਲੋਰ ਤਾਂ ਬਿਲਕੁਲ ਦਰਿਆ ਦੇ ਉੱਤੇ ਆ ਜੀ। ਹਾਂ ਜੀ, ਹਾਂ। ਇਹ ਆਖਰੀ ਪਿੰਡ ਸੀ ਸਾਡਾ ਜਿਹੜਾ ਦਰਿਆ ਦਾ ਲੱਗਦਾ। ਜਿਹੜਾ ਫਲੋਰ ਹੈ, ਹਾਂਜੀ। ਜਿੱਥੇ ਤੁਸੀਂ ਦੱਸਦੇ ਹੋ, ਉਹਦੇ ਆਪੋਜ਼ਿਟ ਦੂਜੇ ਪਾਸੇ ਅਸੀਂ ਰਹਿੰਦੇ ਆ, ਠੀਕ। ਸਾਹਮਣੇ ਦਰਿਆ ਦੇ ਉਲਟ ਸਾਡੇ ਪਿੰਡ। ਹਾਂਜੀ ਹਾਂਜੀ, ਮਤਲਬ ਦਰਿਆਓ ਪਾਰ। ਜਿਹਨੂੰ ਪੰਜਾਬੀ ਢਾਹਾ ਕਹਿੰਦੇ ਆ, ਤੁਸੀਂ ਢਾਹੇ ਸੀ। ਅਸੀਂ ਤਾਂ ਅਸੀਂ ਬੇੜ ਸੀ। ਵੇਟ ਬਸ ਅਸੀਂ ਸਾਡਾ ਢਾਹਾ, ਤੁਹਾਡਾ ਵੇਟ। ਹਾਂਜੀ ਬਿਲਕੁਲ। ਇਹਨਾਂ ਨੂੰ ਵਾਲੀਬਾਲ ਬੜਾ ਇਹ ਹੁਣ ਸਾਨੂੰ ਤਾਂ ਬਜ਼ੁਰਗਾਂ ਹੀ ਦੱਸਿਆ ਨਾ ਜੀ, ਜਿਹੜਾ ਅਸੀਂ ਇੱਧਰ ਦੇ ਆ ਉਹੀ ਦੱਸਦੇ ਸੀ ਕਿ ਏਦਾਂ ਤੁਹਾਡੇ ਬਰਾਉਨ ਵਾਲੇ ਬਰਾਉਨ ਜੀ, ਬਰਾਉਨ ਵਾਲੀ ਬਰਾਉਨ ਦੇ ਇੱਧਰ ਸੀ ਨਾ। ਇਸ ਪਿੰਡ ਜਲੰਧਰ ਸਾਈਡ ਵਾਲੇ ਬੰਦੇ ਆ ਕੇ ਬਸੇ ਨੇ ਜ਼ਿਆਦਾ। ਹਾਂਜੀ, ਜਲੰਧਰ ਦੇ ਵੀ, ਲੁਧਿਆਣੇ ਦੇ ਵੀ, ਅੰਬਾਲੇ ਦੇ ਵੀ, ਹਾਂਜੀ ਅੰਮ੍ਰਿਤਸਰ ਦੇ ਵੀ, ਸਮਰਾਲੇ ਦੇ ਹੋ ਹਾਂਜੀ ਗਏ, ਸਮਰਾਲੇ ਦੇ ਹੋ ਗਏ। ਮੁਖਤਲਿਫ, ਹਾਂਜੀ 6-7 ਜ਼ਿਲ੍ਹਿਆਂ ਦੇ ਲੋਕ। ਕਿਹਦੇ ਪਿੰਡ ਦੇ ਕਰੀਏ ਦੇ ਹੈਗੇ ਕਰੀਹਾ ਹੈਗਾ, ਕਰੀਹਾ ਪਿੰਡ ਬੈਠੇ ਜੀ ਬਾਬੇ ਜੀ ਆ, ਬਾਬੇ ਜੀ ਦੁਆਬੇ ਜੀ ਆ, ਦੁਆਬੇ ਜਲੰਧਰ ਹੀ ਜੀ। ਜਲੰਧਰ ਤਹਿਸੀਲ ਨਵਾਂ ਸ਼ਹਿਰ। ਹਾਂ, ਕਰੀਹਾ ਪਿੰਡ ਹੈਗਾ। ਤੁਸੀਂ ਨਵਾਂ ਸ਼ਹਿਰ ਸੀ। ਇੱਕ ਲੁਧਿਆਣੇ ਜਿਹੜਾ ਸਰਦਾਰ ਜੀ ਬਸੇਵੀ ਵਾਲਾ ਪਿੰਡ ਆ ਬਸੈਮੀ ਦਾ ਇਹਦਾ ਭਰਾ ਹੀ ਆਇਆ ਸੀ। ਹਾਂ, ਬਸੇਮੀ ਨੂੰ ਇਹ ਸਰਪੰਚ ਆ ਸਾਡੇ ਉੱਥੋਂ ਬਸੈਮੀ ਤੋਂ। ਬਸੇਵੀ ਵਾਲਾ ਜੀ, ਹਲੇ ਇੱਥੇ ਵੀ ਆ ਬਸੇਵੀ ਵਾਲੇ। ਸੇਮੀ ਵਾਲੇ ਜੈਨਪੁਰ ਦੇ ਵੀ। ਹੈਂ? ਜੈਨਪੁਰ ਸਾਡੇ ਨਾਲ ਆ। ਜਿਆਦਾ ਖੁਸ਼ੀ ਮੰਗ ਸੀ ਸਾਡੇ ਪਾਪੇ ਇੰਡੀਆ ਤੋਂ ਆਇਆ ਸਾਡੇ ਦਾ ਤੀਸਰਾ ਨੰਬਰ ਆ ਰਿਹਾ। ਹੁਣ ਵੀ ਬਸੇਵੀ ਵਾਲੇ। ਅੱਛਾ, ਉਹਨੇ ਨੇ ਸੇਵੀ ਪਾਲ ਨਾਲ ਪਈ ਹਾਂ, ਜਦੋਂ ਵੀ ਇਹਨਾਂ ਦੀ ਪਛਾਣ ਆ ਬਸੇਵੀ ਵਾਲਾ। ਲਓ ਜੀ, ਪਿੰਡ ਦਾ ਬੰਦਾ ਲੱਭ ਗਿਆ ਹੈ। ਲੈ ਗੱਲ ਬਣ ਗਈ। ਇਹਨਾਂ ਨੂੰ ਜਦੋਂ ਪੁੱਛੋ ਨਾ ਆ ਕੇ ਵੀ ਰਾਣੇ ਕਿਹਨੂੰ ਮੇਰਾ ਕੋਈ ਬਸੇਵੀ ਵਾਲਾ ਪੈਣਾ, ਇਹਨਾਂ ਦੇ ਘਰ ਤੋਂ ਪੁੱਛਿਆ।
ਰਾਣੇ ਬਾਹਰ ਜਾਂ ਸੇਵੀਆਂ ਦੇ ਪਹਿਲੇ ਸੇਵੀਆਂ ਵਾਲੇ ਰਹਿ ਗਿਆ ਰਾਣੇ ਸੇਵੀਆਂ ਦਾ ਪੁਰਾਣੀ ਅੱਗ ਪਈ ਇਹਨਾਂ ਉੱਤੇ ਬੜੀ ਦੇਰ ਦਾ ਪਿੱਛੇ ਪਿਆ ਜੀ ਮੇਰੇ ਕੋਲ ਅਖੇ ਹਲਵਾਰੇ ਦੇ ਬੰਦੇ ਦਾ ਨੰਬਰ ਚਾਹੀਦਾ ਸੀ। ਗਰਮੀ ਦੇ ਦਾਦੇ ਬਰਮੀ ਸਾਡੇ ਇੱਥੋਂ ਗਏ ਜਾ ਕੇ ਇੱਥੇ ਸਾਡੇ ਨਾਲ ਬੇਰਮੀ ਸਾਹਿਬ ਆਪਣਾ ਪਿੰਡ ਵੇਖਣ ਆਏ ਸੀਗੇ ਜੀ, ਚੱਕ ਨੰਬਰ 277 ਰੇਲਵੇ ਸੀਤਨਾ ਨੇੜੇ ਗੋਜਰੇ ਦੇ, ਲੇਕਿਨ ਫੈਸਲਾਬਾਦ ਵਿੱਚ ਇਹ ਆਖਰੀ ਪਿੰਡ ਆ ਫੈਸਲਾਬਾਦ ਦਾ। ਇਹ ਆਪਣਾ ਪਿੰਡ ਵੇਖਣ ਆਏ ਜੀ। ਤੁਸੀਂ ਸਾਨੂੰ ਦੱਸੋ ਜੀ ਆਪਣਾ ਪਿੰਡ ਦੇਖ ਕੇ, ਪਿੰਡ ਦੇ ਲੋਕਾਂ ਨੂੰ ਮਿਲ ਕੇ ਕਿੱਦਾਂ ਲੱਗਾ ਤੁਹਾਨੂੰ? ਨਾਸਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਜੀ ਦੇ ਸੱਦੇ ਤੇ ਇੱਥੇ ਪਹੁੰਚੇ ਹੋ। ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅਗਲੀ ਗੱਲ, ਮੈਂ ਧੰਨਵਾਦ ਕਰਦਾ ਰਾਣਾ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਨਗਰ ਦੇ ਦਰਸ਼ਨ ਕਰਾਏ ਆ ਔਰ ਸਾਡਾ ਇਹ ਪੁਰਾਣਾ ਪੁਰਖਿਆਂ ਦਾ ਬਜ਼ੁਰਗਾਂ ਦਾ ਨਗਰ ਹੈ। ਸਾਡੇ ਮਨ ਦੀ ਇੱਛਾ ਸੀਗੀ ਵੀ ਅਸੀਂ ਉਹ ਬਜ਼ੁਰਗਾਂ ਦੀਆਂ ਜਿਹੜੀਆਂ ਕਹਾਣੀਆਂ ਸੁਣਦੇ ਹੁੰਦੇ ਸੀ ਵੀ ਉਹ ਅਸੀਂ ਬਜ਼ੁਰਗਾਂ ਦਾ ਜਿਹੜਾ ਪਿਛਲਾ ਕੰਮ ਸੀ, ਕਾਰੋਬਾਰ ਸੀ ਜਾਂ ਆਪਣੇ ਮਰੱਬੇ ਦੱਸਦੇ ਸੀ ਇੰਨੇ ਸੀਗੇ, ਉਹ ਅਸੀਂ ਦੇਖਣ ਦੇ ਚਾਹਵਾਨ ਸੀ, ਜੋ ਸਾਡੀ ਇਹ ਪਾਕਿਸਤਾਨ ਦੇ ਵਿੱਚ ਆ ਕੇ ਇੱਛਾ ਪੂਰੀ ਹੋਈ ਹੈ। ਮੈਂ ਪਿੱਛੋਂ ਮੇਰਾ ਨਗਰ ਹੈਗਾ ਵੀਰ ਬੇਸਿਕਲੀ, ਔਰ ਹੁਣ ਮੈਂ ਭੂੰਦੜੀ ਰਹਿੰਦਾ ਔਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਸਾਡਾ ਪਿੰਡ, ਤੇ ਬਹੁਤ ਵਧੀਆ ਇਲਾਕੇ ਦੇ ਵਿੱਚ ਅਸੀਂ ਏਰੀਏ ਦੇ ਵਿੱਚ ਰਹਿੰਦੇ ਹਾਂ। ਸੋ ਇਹੀ ਤਾਂਘ ਸੀ ਮਨ ਦੀ ਕਿ ਅਸੀਂ ਉਹ ਬਜ਼ੁਰਗ ਜਿਹੜੇ ਸਾਨੂੰ ਕਹਾਣੀਆਂ ਸੁਣਾਉਂਦੇ ਸੀ, ਕਿਉਂਕਿ 99 ਸਾਲ ਦੇ ਹੋ ਕੇ ਮੇਰੇ ਦਾਦਾ ਜੀ ਦੀ ਡੈਥ ਹੋਈ ਆ। ਹਾਂ, ਔਰ ਮੈਂ ਉਹਨਾਂ ਨੂੰ ਬੜਾ ਉਹਨਾਂ ਦੀ ਸੇਵਾ ਕੀਤੀ, ਬੜਾ ਪਾਲਿਆ ਉਹਨਾਂ ਨੂੰ, ਮਤਲਬ ਹਰ ਰੋਜ਼। ਤੇ ਉਹ ਮਨ ਦੀ ਇੱਛਾ ਸੀ, ਅੱਜ ਮੇਰੇ ਮਨ ਦੀ ਇੱਛਾ ਇੱਥੋਂ ਦੇ ਬਜ਼ੁਰਗਾਂ ਨਾਲ ਗੱਲ ਕਰਕੇ ਔਰ ਇਸ ਨਗਰ ਦੇ ਨੰਬਰਦਾਰ ਸਾਹਿਬ ਔਰ ਸਾਰਿਆਂ ਨਾਲ ਗੱਲ ਕਰਕੇ ਬਹੁਤ ਮਨ ਖੁਸ਼ ਹੋਇਆ ਔਰ ਮਨ ਦੇ ਵਿੱਚ ਜਿਹੜੀ ਚਾਹਨਾ ਸੀ ਉਹ ਪੂਰੀ ਹੋਈ। ਕੋਈ ਐਸੀ ਗੱਲ ਜਿਹੜੀ ਤੁਹਾਨੂੰ ਉਹਨਾਂ ਨੇ ਦੱਸੀ ਹੋਵੇ ਔਰ ਤੁਹਾਨੂੰ ਸਾਰੀ ਜ਼ਿੰਦਗੀ ਉਹ ਯਾਦ ਰਹੀ ਹੋਵੇ? ਦੇਖੋ, ਜੋ ਉਹਨਾਂ ਦੀ ਦੱਸਣ ਦੀ ਗੱਲ ਹੈ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ 1947 ਚ ਵੰਡ ਹੋਈ ਉਸ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਫਸਲਾਂ ਸੀ, ਬਹੁਤ ਜ਼ਿਆਦਾ ਇੱਥੇ ਫਸਲਾਂ ਖੜੀਆਂ ਸੀ। ਜਿਸ ਤਰ੍ਹਾਂ ਗੰਨੇ ਦੀ ਗੱਲ ਕਰੀਏ, ਗੰਨਾ ਜਿਵੇਂ ਦੱਸਦੇ ਸੀ, ਬਹੁਤ ਗੰਨੇ ਦੇ ਸਾਡੇ ਬੜੇ ਵੱਡੇ ਮਤਲਬ ਖੇਤ ਸੀਗੇ। ਉਹਨਾਂ ਖੇਤਾਂ ਦੇ ਵਿੱਚ ਜਿਹੜਾ ਗੰਨਾ ਵੀ ਬੜਾ ਭਾਰਾ ਸੀ, ਮਨ ਬੜਾ ਰੋਇਆ ਵੀ ਉਹ ਛੱਡ ਕੇ ਜਦੋਂ ਗਏ ਆ, ਭਰੀਆਂ ਫਸਲਾਂ ਛੱਡ ਕੇ ਗਏ ਆ ਔਰ ਫਿਰ ਇੱਥੋਂ ਗੱਡਿਆਂ ਤੇ ਗਏ ਆ, ਜਾਨਵਰ ਸਾਰੇ ਗਾਈਆਂ ਮੱਝਾਂ ਜੋ ਸੀ ਸਭ ਕੁਝ ਇੱਥੇ ਛੱਡ ਕੇ। ਤੇ ਉਹ ਜਦੋਂ ਉਹ ਆਪਣੀ ਕਹਾਣੀ ਸੁਣਾਉਂਦੇ ਸੀ ਤਾਂ ਮਨ ਨੂੰ ਬੜੀ ਠੇਸ। ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ, ਮਾਲ ਡੰਗਰ ਹੀ ਪਰ ਹੁੰਦੇ ਜ਼ਿਮੀਂਦਾਰ ਦੇ, ਉਹ ਸਾਰੇ ਆਪਣੇ ਪਰ ਕਟਾ ਕੇ ਜਿੱਥੇ ਮੈਂ ਸਮਝਦਾ ਫਿਰ ਉਸ ਕਾਮਯਾਬੀ ਦੇ ਲਈ ਜਿੱਥੇ ਇੱਥੇ ਉਹਨਾਂ ਨੇ ਤਰੱਕੀ ਕੀਤੀ ਸੀ, ਉੱਥੇ ਵੀ ਜਾ ਕੇ ਫਿਰ ਉਹਨਾਂ ਨੇ ਬਹੁਤ ਤਰੱਕੀ ਕੀਤੀ, ਬਹੁਤ ਜਾਇਦਾਦਾਂ ਬਣਾਈਆਂ। ਬਣਾ ਕੇ ਉਹ ਜਦੋਂ ਉਹਨਾਂ ਨੂੰ ਮਤਲਬ ਚਲੋ ਸਮੇਂ ਨਾਲ ਹਰੇਕ ਬੰਦੇ ਨੇ ਜਾਣਾ, ਉਸ ਮੁਕਾਮ ਤੇ ਪਹੁੰਚੇ ਤੇ ਸਾਨੂੰ ਉਸ ਮੁਕਾਮ ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚ ਇੱਕ ਨਾਮਵਰ ਪਰਿਵਾਰ ਬਣਾਇਆ। ਉਹ ਉਹਨਾਂ ਦੀ ਦੇਣ ਸੀ ਸਾਡੇ ਦਾਦਾ ਜੀ। ਦੇਖੋ ਜੀ, ਜਿੱਥੇ ਆਪਾਂ ਪੰਜਾਬੀ ਕੌਮ ਨੂੰ ਇੱਕ ਲੜਾਕਾ ਜੰਗਜੂ ਆਪਣੇ ਹੱਕਾਂ ਲਈ ਲੜਨ ਵਾਲੀ ਕੌਮ ਗਿਣਦੇ ਆ, ਉੱਥੇ ਇਹ ਜ਼ਮੀਨ ਦਾ ਸੀਨਾ ਪਾੜ ਕੇ ਥੱਲੋਂ ਜਿਹੜੇ ਅਨਾਜ ਆ ਉਹਦੀ ਸ਼ਕਲ ਦੇ ਵਿੱਚ ਖਜ਼ਾਨੇ ਛੁਪੇ ਹੋਏ ਕੱਢਣ ਦੇ ਵਿੱਚ ਵੀ ਆਪਣਾ ਮਕਾਮ ਰੱਖਦੀ ਆ। ਜਦੋਂ 12 ਆਬਾਦ ਹੋਈਆਂ ਉਦੋਂ ਵੀ ਇਹ ਸਰਦਾਰਾਂ ਨੂੰ ਹੀ ਇਹਨਾਂ ਇਲਾਕਿਆਂ 'ਚ ਭੇਜਿਆ ਗਿਆ ਸੀ ਕਿ ਇਹਨਾਂ ਤੋਂ ਇਲਾਵਾ ਕੋਈ ਬੰਦਾ ਇਹਨਾਂ ਨੂੰ ਬੰਜਰ ਜ਼ਮੀਨਾਂ ਜਾਂ ਜੰਗਲ ਸੀਗੇ ਜਿਹੜੇ ਇਹਨਾਂ ਨੂੰ ਆਬਾਦ ਨਹੀਂ ਕਰ ਸਕਦਾ। ਫਿਰ ਆਬਾਦ ਕੀਤੇ। ਆਬਾਦ ਕਰਨ ਤੋਂ ਬਾਅਦ ਜਦੋਂ ਇੱਕ ਟਾਈਮ ਆਇਆ ਵੀ ਉਹਨਾਂ ਨੇ ਹੁਣ ਤੁਹਾਨੂੰ ਵਾਪਸੀ ਕਰਨੀ ਸ਼ੁਰੂ ਕੀਤੀ, ਫਿਰ ਇਹਨਾਂ ਦੀ ਵਾਪਸੀ ਹੋ ਗਈ। ਲੇਕਿਨ ਫਿਰ ਉੱਥੇ ਜਾ ਕੇ ਫਿਰ ਇਹਨਾਂ ਨੇ ਜਾ ਕੇ ਵੀ ਰਾਜਸਥਾਨ ਹੈ ਨਾ ਆਬਾਦ, ਇਹਨਾਂ ਆਬਾਦ ਕੀਤਾ। ਫਿਰ ਇਸ ਤੋਂ ਬਾਅਦ ਜਦੋਂ ਦੁਬਾਰਾ ਹਿਜਰਤ ਰੋਜ਼ੀ ਦੀ ਖਾਤਰ ਬਾਹਰ ਦੇ ਮੁਲਕਾਂ ਦੀ ਕੀਤੀ, ਫਿਰ ਉਹਨਾਂ ਦੀਆਂ ਬੰਜਰ ਜ਼ਮੀਨਾਂ ਵੀ ਆਬਾਦ ਕੀਤੀਆਂ ਔਰ ਉੱਥੇ ਇੱਕ ਨਹੀਂ ਹਜ਼ਾਰਾਂ ਮਰਬਿਆਂ ਦੇ ਮਾਲਕ ਬਣੇ। ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਔਰ ਸਾਡੇ ਪੰਜਾਬੀਆਂ ਨੇ, ਸਾਡੇ ਖਾਸ ਕਰਕੇ ਮੈਂ ਗੱਲ ਸਮਝਦਾ ਸਿੱਖਾਂ ਨੇ, ਜਿੱਥੇ ਉੱਥੇ ਤਰੱਕੀਆਂ ਕੀਤੀਆਂ, ਤਰੱਕੀਆਂ ਕਰਕੇ ਏਡੇ ਏਡੇ ਫਾਰਮ, ਏਡੇ ਏਡੇ ਕਾਰੋਬਾਰ, ਏਡੇ ਏਡੀਆਂ ਫੈਕਟਰੀਆਂ ਉੱਥੇ ਲੱਗੀਆਂ ਨੇ। ਇਹ ਵੀ ਉਹ ਬਜ਼ੁਰਗਾਂ ਦੀ ਹੋਈ ਦੇਖਣਾ ਮੈਂ। ਇਹ ਛੋਟੀ ਗੱਲ ਨਹੀਂ ਜੀ, ਇਹ ਬਹੁਤ ਵੱਡੀ ਗੱਲ ਆ ਜੀ। ਤੇ ਬਾਕੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਵੀ ਇਸੇ ਤਰ੍ਹਾਂ ਹੀ ਵਿਛੜਿਆਂ ਨੂੰ ਮਿਲਾਉਂਦੀ ਰਹੇਗੀ। ਜਿਹੜੇ ਆਪਣੇ ਜੱਦੀ ਪਿੰਡ ਦੇਖਣ ਵਾਲਿਆਂ ਨੂੰ ਪਿੰਡ ਦਿਖਾਉਂਦੀ ਰਹੇਗੀ। ਅਸੀਂ ਆਪਣੇ ਚੈਨਲ ਦੇ ਰਾਹੀਂ ਬਹੁਤ ਸਾਰੀਆਂ ਫੈਮਲੀਆਂ ਦੇ ਰੀਯੂਨੀਅਨ ਵੀ ਕਰਵਾਏ ਆ। ਬਾਕੀ ਵੀ ਮਾਮਲਾ ਜਿਹੜੇ ਯਾਰ ਸੱਜਣ ਉਸ ਵਕਤ ਦੇ ਵਿਛੜੇ ਸੀ ਉਹਨਾਂ ਨੂੰ ਵੀ ਮਿਲਾਇਆ। ਇਸੇ ਤਰ੍ਹਾਂ ਦੇ ਕੰਮ ਜਿਹੜੇ ਅਸੀਂ ਕਰਦੇ ਰਹਾਂਗੇ। ਸਾਡੇ ਨਾਲ ਜੁੜੇ ਰਹੋ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਇਹ ਸਾਡੀ ਹੌਸਲਾ ਅਫਜ਼ਾਈ ਹੈ। ਬਹੁਤ ਬਹੁਤ ਧੰਨਵਾਦ।
ਬਸ ਸਰ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ। ਥੈਂਕ ਯੂ।